ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 29 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਵਕਤ ਇਸ ਟਾਈਮ ਚੱਲ ਰਿਹਾ ਆ। ਮੈਡੀਕੇਅਰ ਦੇ ਲਈ ਅਪਲਾਈ ਕਰਨਾ, ਚੇਂਜਸ ਕਰਵਾਉਣੇ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਬਿਜ਼ਨਸ ਦੀ ਇੰਸ਼ੋਰੈਂਸ ਦੇ ਲਈ ਕਾਲ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0573। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨੋਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬਹੁਤ ਹੀ ਇੱਕ ਮਾੜੀ ਖਬਰ ਜੋ ਆ ਓਕਲੈਂਡ ਸ਼ਹਿਰ ਤੋਂ ਆ ਰਹੀ ਆ। ਓਕਲੈਂਡ ਸ਼ਹਿਰ ਦੇ ਵਿੱਚ ਅੱਜ ਸਵੇਰੇ 8:30 ਵਜੇ ਦੇ ਕਰੀਬ ਇੱਕ ਪੁਲਿਸ ਆਫੀਸਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। 4 ਸਾਲਾਂ ਤੋਂ ਓਕਲੈਂਡ ਦੀ ਪੁਲਿਸ ਦੇ ਲਈ ਟਵਾਨ ਲੀ ਨਾਮ ਦਾ ਇਹ ਆਫੀਸਰ ਜੌਬ ਕਰ ਰਿਹਾ ਸੀਗਾ। ਕਹਿੰਦੇ ਵੀ 8:44 ਤੇ ਔਨ ਡਿਊਟੀ ਸੀ ਜਦੋਂ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਟਵਾਨ ਲੀ ਵੀਅਤਨਾਮ ਤੋਂ ਇੱਥੇ ਆਇਆ ਸੀ ਤੇ 2001 ਦੇ ਵਿੱਚ ਨੈਚੁਰਲਾਈਜ਼ ਸਿਟੀਜ਼ਨ ਬਣਿਆ ਤੇ 2020 ਦੇ ਵਿੱਚ ਗ੍ਰੈਜੂਏਟ ਹੋਇਆ ਸੀ 183rd ਪੁਲਿਸ ਅਕੈਡਮੀ ਤੋਂ। ਸੋ ਇਹ ਓਕਲੈਂਡ ਸ਼ਹਿਰ ਦੇ ਵਿੱਚ ਜੋ ਪੁਲਿਸ ਆਫੀਸਰ ਆ, 54ਵਾਂ ਪੁਲਿਸ ਆਫੀਸਰ, 54th ਪੁਲਿਸ ਆਫੀਸਰ ਆ, ਜਿਹਦੀ ਔਨ ਡਿਊਟੀ ਮੌਤ ਹੋਈ ਹੈਗੀ ਆ ਜਦੋਂ ਤੋਂ ਹੀ ਓਕਲੈਂਡ ਦਾ ਸ਼ਹਿਰ ਬਣਿਆ ਹੋਇਆ ਹੈਗਾ। ਜੀ, ਪਿਛਲੇ ਸਾਲ ਦੇ ਨਾਲੋਂ ਜਿਹੜੀਆਂ ਰੋਬਰੀਜ਼ ਦੇ ਦੌਰਾਨ ਜਿਹੜੀ ਗਨ ਦੀ ਵਰਤੋਂ ਆ, ਉਹਦੇ ਵਿੱਚ 37% ਵਾਧਾ ਹੋਇਆ। ਪੁਲਿਸ ਦੇ ਆਪਣੇ ਡਿਪਾਰਟਮੈਂਟ ਦੇ ਜਿਹੜੇ ਫਿਗਰ ਆ ਉਹ ਦੱਸਦੇ ਨੇ। ਇਸ ਟਾਈਮ ਓਕਲੈਂਡ ਦੇ ਕੋਲ ਪੱਕੇ ਤੌਰ ਦੇ ਉੱਤੇ ਕੋਈ ਪੁਲਿਸ ਚੀਫ ਮੌਜੂਦ ਨਹੀਂ ਆ। 3 ਨਾਮ ਦਿੱਤੇ ਗਏ ਸੀ ਰੀਸੈਂਟਲੀ ਓਕਲੈਂਡ ਦੇ ਮੇਅਰ ਨੂੰ, ਉਹਨਾਂ ਤਿੰਨਾਂ ਦੇ ਨਾਵਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਓਕਲੈਂਡ ਇੰਟਰਮ ਪੁਲਿਸ ਚੀਫ ਇਸ ਟਾਈਮ ਡੈਰਨ ਐਲੀਸਨ, ਉਹਨਾਂ ਨੇ ਅੱਜ ਨਿਊਜ਼ ਕਾਨਫਰੰਸ ਦੇ ਦੌਰਾਨ ਕਿਹਾ ਆ ਵੀ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਖਤਰੇ ਨੇ ਤੇ ਇਸ ਦੀਆਂ ਜਿਹੜੀਆਂ ਮੰਗਾਂ ਨੇ ਉਹ ਬਹੁਤ ਅਸਲ ਨੇ ਤੇ ਇਹਦੇ ਨਾਲ ਕਈ ਤਰੀਕੇ ਦੀਆਂ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਆ। ਤੇ ਕਹਿੰਦੇ ਵੀ ਅਲਟੀਮੇਟ ਸੈਕਰੀਫਾਈਸ, ਅਫਸੋਸਜਨਕ ਗੱਲ ਆ ਵੀ ਅੱਜ ਸਾਡੇ ਇੱਕ ਅਫਸਰ ਨੂੰ ਇਸ ਦੇ ਤਹਿਤ ਜਿਹੜਾ ਉਹ ਦੇਣਾ ਪਿਆ। ਅਜੇ ਤੱਕ ਕੋਈ ਗ੍ਰਿਫਤਾਰੀ ਇਸ ਸ਼ੂਟਿੰਗ ਦੇ ਕਰਕੇ ਜਿਹੜੀ ਉਹ ਨਹੀਂ ਹੋਈ। ਹੋਮਿਸਾਈਡ ਦੇ ਜਿਹੜੇ ਡਿਟੈਕਟਿਵ ਆ ਇਸ ਜਾਂਚ ਨੂੰ ਮੋਹਰਿਓ ਲੱਗ ਕੇ ਜਿਹੜਾ ਉਹ ਦੇਖ ਰਹੇ ਹੈਗੇ ਆ। ਇਹ ਪਹਿਲੀ ਵਾਰੀ ਨਹੀਂ ਆ, ਇਸ ਤੋਂ ਪਹਿਲਾਂ ਵੀ ਬਹੁਤ ਹੋਰ ਥਾਵਾਂ ਦੇ ਉੱਤੇ ਵੀ ਕਈ ਪੁਲਿਸ ਵਾਲੇ ਔਨ ਡਿਊਟੀ, ਉਹਨਾਂ ਨੂੰ ਕਈ ਵਾਰੀ ਐਂਬੁਸ਼ ਵੀ ਕੀਤਾ ਜਾਂਦਾ ਜਾਂ ਉਹਨਾਂ ਉੱਤੇ ਹਮਲੇ ਵੀ ਜਿਹੜੇ ਉਹ ਹੋ ਜਾਂਦੇ ਨੇ। ਸੋ ਇਹ ਅਫਸਰ ਟਵਾਨ ਲੀ, ਉਹਨਾਂ ਦੀ ਅੱਜ ਇੱਕ ਬਰਗਲਰੀ ਆਪਰੇਸ਼ਨ ਦੇ ਦੌਰਾਨ ਜਦੋਂ ਉੱਥੇ ਪਹੁੰਚ ਰਹੇ ਸੀ, ਕੰਮ ਕਰ ਰਹੇ ਸੀ, ਜਦ ਕਾਲ ਦੇ ਲਈ ਜਿਹੜਾ ਉਹ ਉੱਥੇ ਆਏ ਸੀ। ਇਹ ਕੈਨਬਸ ਦਾ ਬਿਜ਼ਨਸ ਸੀਗਾ ਜਿੱਥੇ ਇਹ ਪੂਰੀ ਬਰਗਲਰੀ ਹੋ ਰਹੀ ਸੀਗੀ। ਉਸ ਦੌਰਾਨ ਹੀ ਕਹਿੰਦੇ ਆ ਵੀ ਇਹਨਾਂ ਨੂੰ ਗੋਲੀਆਂ ਜਿਹੜੀਆਂ ਉਹ ਮਾਰ ਦਿੱਤੀਆਂ ਗਈਆਂ ਅਨਮਾਰਕਡ ਵਹੀਕਲ ਦੇ ਵਿੱਚ। ਬਾਅਦ ਦੇ ਵਿੱਚ ਹਥਿਆਰਾ ਜਿਹੜਾ ਹੈ ਉੱਥੋਂ ਫਰਾਰ ਹੋ ਗਏ। ਜੀ, ਓਕਲੈਂਡ ਦੇ ਸਾਬਕਾ ਚੀਫ ਲੀਰੋਨੀ ਆਰਮਸਟਰੋਂਗ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਸਾਡੀ ਹਮਦਰਦੀ ਆ ਸਲੇਨ ਪੁਲਿਸ ਆਫੀਸਰ ਦੇ ਪਰਿਵਾਰ ਦੇ ਨਾਲ। ਸਾਡਾ ਉਹ ਕਲੀਗ ਸੀਗਾ। ਅਸੀਂ ਉਹਨਾਂ ਲੋਕਾਂ ਨੂੰ ਨਹੀਂ ਬਖਸ਼ਾਂਗੇ ਜਿਨ੍ਹਾਂ ਨੇ ਇਹ ਬਹੁਤ ਹੀ ਜ਼ੁਲਮ ਕੀਤਾ ਹੈਗਾ ਆ, ਹੀਨੀਅਸ ਜੋ ਕ੍ਰਾਈਮ ਆ ਉਹ ਕੀਤਾ ਹੈਗਾ ਆ। ਇਸੇ ਤਰ੍ਹਾਂ ਓਕਲੈਂਡ ਦੀ ਮੇਅਰ ਸ਼ੈਂਗ ਥਾਓ ਨੇ ਵੀ ਆਪਣੀ ਇੱਕ ਪ੍ਰੈਸ ਰਿਲੀਜ਼ ਕੀਤੀ ਆ। ਕਹਿੰਦੀ ਪਈ ਮੈਂ ਵੀ ਬਹੁਤ ਡਿਵਾਸਟੇਟਡ ਹੈਗੀ ਆ, ਹਾਰਟ ਬ੍ਰੇਕਿੰਗ ਨਿਊਜ਼ ਹੈਗੀ ਆ ਕਿ ਸਾਡਾ ਇੱਕ ਪੁਲਿਸ ਆਫੀਸਰ ਸਾਡੇ ਕੋਲੋਂ ਚਲਾ ਗਿਆ ਹੈਗਾ।
ਇਸ ਤੋਂ ਬਿਨਾਂ ਈਵਨ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਹੋਣਾ ਨੂੰ ਵੀ ਸਟੇਟਮੈਂਟ ਜਾਰੀ ਕਰਨੀ ਪਈ ਆ। ਉਹਨਾਂ ਨੇ ਇਹ ਕਿਹਾ ਵੀ ਓਕਲੈਂਡ ਦੇ ਬਹੁਤ ਹੀ ਵਧੀਆ ਪੁਲਿਸ ਆਫੀਸਰ ਨੂੰ ਔਨ ਡਿਊਟੀ ਦੇ ਉੱਤੇ ਮਾਰ ਦਿੱਤਾ ਗਿਆ ਆ ਤੇ ਕਹਿੰਦਾ ਵੀ ਮੈਂ ਪੂਰੀ ਸਟੇਟ ਵੱਲੋਂ ਤੇ ਆਪਣੀ ਵਾਈਫ ਜੈਨੀਫਰ ਵੱਲੋਂ ਜੋ ਕੰਡੋਲੈਂਸਸ ਆ ਉਹ ਆਫੀਸਰ ਲੀ ਦੀ ਫੈਮਿਲੀਜ਼ ਨੂੰ ਭੇਜਦਾ ਹੈਗਾ ਤੇ ਪੂਰੀ ਓਕਲੈਂਡ ਦੀ ਜੋ ਕਮਿਊਨਿਟੀ ਹੈਗੀ ਆ। ਗਵਰਨਰ ਦੇ ਆਫਿਸ ਨੇ ਜੋ ਸਟੇਟ ਕੈਪੀਟਲ ਦੇ ਉੱਤੇ ਫਲੈਗਸ ਹੈਗੇ ਆ ਉਹਨਾਂ ਨੂੰ ਡਾਊਨ ਕੀਤਾ ਹੈਗਾ ਆ। ਕੈਪੀਟਲ ਐਨੈਕਸ ਸਵਿੰਗ ਸਪੇਸ ਉੱਥੇ ਜਿਹੜੇ ਆ ਹਾਫ ਸਟਾਫ ਜੋ ਫਲੈਗ ਜੀ ਫਲਾਏ ਜਾਣਗੇ ਤੇ ਇਨ ਆਨਰ ਆਫ ਆਫੀਸਰ ਲੀ। ਆਫੀਸਰ ਲੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਵੀ ਓਕਲੈਂਡ ਸ਼ਹਿਰ ਇੱਕ ਟਾਈਮ ਤੇ ਬਹੁਤ ਹੀ ਵਧੀਆ ਸ਼ਹਿਰ ਹੁੰਦਾ ਸੀ। ਉੱਥੇ ਤੁਹਾਨੂੰ ਪਤਾ ਵੀ ਕਈ ਬੈਂਕਾਂ ਦੇ ਵੀ ਆਫਿਸ ਆ, ਹਾਈ ਰਾਈਜ਼ ਬਿਲਡਿੰਗਸ ਹੈਗੀਆਂ ਆ। ਫੈਡਰਲ ਗਵਰਨਮੈਂਟ ਦੇ 2 ਹਾਈ ਰਾਈਜ਼ ਬਿਲਡਿੰਗਸ ਹੈਗੀਆਂ ਜਿੱਥੇ ਫੈਡਰਲ ਗਵਰਨਮੈਂਟ ਦੇ ਆਫਿਸਿਸ ਹੈਗੇ ਆ ਤੇ 54 ਪੁਲਿਸ ਆਫੀਸਰ ਆ ਓਕਲੈਂਡ ਸ਼ਹਿਰ ਦੇ ਵਿੱਚ ਜੋ ਔਨ ਡਿਊਟੀ ਮਾਰਿਆ ਗਿਆ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਓਕਲੈਂਡ ਦੀ ਪੁਲਿਸ ਡਿਪਾਰਟਮੈਂਟ ਨੇ ਆਪਣਾ ਨੰਬਰ ਜਾਰੀ ਕੀਤਾ 510 238 3821 5102383821 ਜੇ ਕਿਸੇ ਨੂੰ ਜਾਣਕਾਰੀ ਹੋਵੇ ਤੇ ਉਹ ਪੁਲਿਸ ਨੂੰ ਜ਼ਰੂਰ ਕੰਟੈਕਟ ਕਰੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਫਰੈਜ਼ਨੋ ਇਲਾਕੇ ਤੋਂ ਖਬਰ ਆ ਰਹੀ ਹੈ ਵੀ ਇੱਕ ਖੌਫਨਾਕ ਖਬਰ ਆ। 14 ਸਾਲਾਂ ਦੇ ਨਿਆਣੇ ਦੇ ਉੱਤੇ ਇਹ ਦੋਸ਼ ਲੱਗ ਰਿਹਾ ਵੀ ਉਸਨੇ ਆਪਣੇ ਮਾਪਿਆਂ ਦਾ ਕਤਲ ਕਰ ਦਿੱਤਾ ਤੇ ਆਪਣੀ ਛੋਟੀ ਭੈਣ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਡਨਲੈਪ ਰੋਡ ਕੋਚ ਰੋਡ ਦੇ ਉੱਤੇ ਹੈਗਾ ਹੈ। ਇਨਵੈਸਟੀਗੇਟਰਸ ਕਹਿੰਦੇ ਵੀ ਸਾਨੂੰ ਕੱਲ ਜਿਹੜੀ ਉਹ ਕਾਲ ਉੱਥੇ ਆਈ ਸੀਗੀ। ਜੁਵਨੀਲ ਇਹ ਯਾਨੀ ਕਿ ਅਜੇ ਅਡਲਟ ਨਹੀਂ 18 ਤੋਂ ਥੱਲੇ ਆ ਤੇ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। 2 ਜਿਹੜੇ ਪੇਰੈਂਟਸ ਆ ਉਹਨਾਂ ਦੀ ਸ਼ਨਾਖਤ ਕੀਤੀ ਗਈ ਆ। ਸੀ ਵੈਂਗ 37 ਸਾਲ ਤੇ ਲਿਊ ਯੈਂਗ ਜਿਹੜੇ ਆ ਉਹ 37 ਸਾਲਾਂ ਦੇ ਆ। 14 ਸਾਲਾਂ ਦੇ ਇਸ ਨਿਆਣੇ ਦੇ ਉੱਤੇ ਹੁਣ 2 ਮਰਡਰ ਚਾਰਜਿਸ ਤੇ ਇੱਕ ਅਟੈਂਪਟਡ ਮਰਡਰ ਆਪਣੇ 11 ਸਾਲ ਦੀ ਭੈਣ ਦਾ ਉਹ ਵੀ ਇਸ ਦੇ ਉੱਤੇ ਜਿਹੜੇ ਉਹ ਲੱਗੇ ਆ। ਇਸ ਟਾਈਮ ਇਨਵੈਸਟੀਗੇਟਰਸ ਇਸ ਦੇ ਪਿੱਛੇ ਮੋਟਿਵ ਜਾਣਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਉਹਦੀ ਬੱਚੀ ਦਾ ਤੇ ਕਹਿੰਦੇ ਵੀ ਸ਼ਾਇਦ ਬਚਾਅ ਹੋ ਜਾਊਗਾ, ਉਹ ਸਰਵਾਈਵ ਕਰ ਜਾਊਗੀ। ਸੋ ਕਹਿੰਦੇ ਵੀ ਜਿਹੜੇ 14 ਸਾਲ ਦਾ ਮੁੰਡਾ ਜਿਹੜਾ ਉਹ ਦੱਸ ਰਿਹਾ ਸੀਗਾ ਇਵੈਂਟਸ ਦੇ ਵਿੱਚ ਉਹਦੇ ਵਿੱਚ ਇਨਕਨਸਿਸਟੈਂਸੀ ਸੀਗੀਆਂ। ਉਹਨੇ ਪਹਿਲਾਂ ਕਿਹਾ ਵੀ ਬ੍ਰੇਕ ਇਨ ਹੋਇਆ ਆ, ਉਹਦੇ ਦੌਰਾਨ ਇਹ ਸਾਰਾ ਕੁਝ ਹੋਇਆ। ਪਰ ਫਿਰ ਜਦੋਂ ਮੁੱਢਲੀ ਜਾਂਚ ਦੇ ਵਿੱਚ ਇਹ ਪਤਾ ਲੱਗਾ ਵੀ ਇਹ ਸਟੋਰੀ ਇਹਨੇ ਜਾਣਬੁੱਝ ਕੇ ਖੁਦ ਜਿਹੜੀ ਉਹ ਬਣਾਈ ਆ ਤੇ ਫਿਰ ਅਧਿਕਾਰੀਆਂ ਨੂੰ ਲੱਗਾ ਵੀ ਇਹਦੇ ਵਿੱਚ ਤਾਂ ਇਹ ਆਪ ਹੀ ਸ਼ਾਮਲ ਹੋ ਸਕਦਾ ਹੈ। ਸੋ ਹੁਣ ਉਸ ਦੇ ਉੱਤੇ ਇਸ ਟਾਈਮ ਦੋਸ਼ ਜਿਹੜੇ ਉਹ ਲੱਗ ਰਹੇ ਆ ਵੀ ਆਪਣੇ ਮਾਪਿਆਂ ਦਾ ਉਸਨੇ ਕਤਲ ਕੀਤਾ। ਇਹ ਡਿਪਟੀਜ਼ ਜਿਹੜੇ ਆ ਸ਼ੈਰਿਫ ਡਿਪਟੀਜ਼ ਆ ਫ੍ਰੈਜ਼ਨੋ ਕਾਉਂਟੀ ਦੇ ਉਹ ਦੱਸ ਰਹੇ ਆ। ਇਹ ਬਹੁਤ ਹੀ ਮੰਦਭਾਗੀ ਜਿਹੜੀ ਇੱਕ ਦਿਲ ਨੂੰ ਦਹਿਲਾਉਣ ਵਾਲੀ ਜਿਹੜੀ ਖਬਰ ਹੈ ਇਸ ਟਾਈਮ ਵਾਪਰੀ। ਅਥਾਰਟੀਜ਼ ਕਹਿੰਦੇ ਵੀ ਮਲਟੀਪਲ ਵੈਪਨਸ ਇਸ ਹਮਲੇ ਵਿੱਚ ਵਰਤੇ ਗਏ ਸੀ। ਦੇਖੋ ਵੀ 14 ਸਾਲਾਂ ਦਾ ਇਹ ਬੱਚਾ ਆ ਤੇ ਕੀ ਕੰਮ ਜਿਹੜਾ ਕਰਨ ਜਾ ਰਿਹਾ ਸੀ। ਕਰਤਾ ਅਗਲੀ ਜੀ ਖਬਰ ਵੱਲ ਹਾਂਜੀ ਅਗਲੀ ਖਬਰ ਵੱਲ ਚਲੀਏ। ਜੋ ਕੈਲੀਫੋਰਨੀਆ ਪਹਿਲੀ ਸਟੇਟ ਬਣ ਗਈ ਹੈ ਅਮਰੀਕਾ ਦੇ ਵਿੱਚ ਜੋ ਹਰ ਇੱਕ ਅਨਡਾਕੂਮੈਂਟਡ ਬੰਦੇ ਨੂੰ ਹੈਲਥ ਇੰਸ਼ੋਰੈਂਸ ਫ੍ਰੀ ਦਊਗੀ। ਪਹਿਲਾਂ ਇੱਕ ਜੋ ਗਵਰਨਰ ਸੀਗੇ ਉਹਨਾਂ ਨੇ 19 ਸਾਲ ਤੋਂ ਲੈ ਕੇ 25 ਸਾਲ ਤੱਕ ਤੇ 1 ਸਾਲ ਤੋਂ ਲੈ ਕੇ 19 ਸਾਲ ਇਸੇ ਤਰ੍ਹਾਂ 50 ਸਾਲ ਤੋਂ ਉੱਪਰ ਵਾਲੇ ਜਿੰਨੇ ਵੀ ਲੋਕ ਆ ਮਤਲਬ ਵੀ 0 ਤੋਂ 25 ਸਾਲ ਤਾਈਂ ਤੇ 50 ਤੋਂ ਉੱਪਰ ਉਮਰ ਦੇ ਸਾਰਿਆਂ ਲਈ ਗਵਰਨਰ ਜੈਰੀ ਬਰਾਊਨ ਨੇ ਇੱਕ ਬਿੱਲ ਸਾਈਨ ਕੀਤਾ ਸੀ 2015 ਚ ਫ੍ਰੀ ਮੈਡੀਕਲ ਦਾ। ਈਵਨ ਦੋ ਤੁਸੀਂ ਲੀਗਲ ਨਾ ਇਲੀਗਲ ਨਾ ਨੋ ਮੈਟਰ ਵਟ। ਤੇ ਪਹਿਲਾਂ ਸਿਰਫ ਐਮਰਜੈਂਸੀ ਤੇ ਪ੍ਰੈਗਨੈਂਸੀ ਰਿਲੇਟਡ ਸਰਵਿਸਿਜ਼ ਦਿੱਤੀਆਂ ਜਾਂਦੀਆਂ ਸੀ 2014 ਤੋਂ ਪਹਿਲਾਂ। ਸੋ 2015 ਤੋਂ ਬਾਅਦ ਸਾਰੀਆਂ ਸਰਵਿਸਿਜ਼ ਦਿੱਤੀਆਂ ਗਈਆਂ। ਹੁਣ ਜੋ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਹੋਣੀ ਆ ਉਹਨੇ ਅੱਜ ਅਨਾਉਂਸ ਕਰਤਾ ਕਿ 7.5 ਲੱਖ ਦੇ ਕਰੀਬ ਲੋਕ ਬਚਦੇ ਆ ਜੋ 26 ਸਾਲ ਤੋਂ ਲੈ ਕੇ 49 ਸਾਲ ਦੇ ਵਿੱਚ ਆ। ਸੋ ਉਹਨਾਂ ਸਾਰਿਆਂ ਨੂੰ ਵੀ ਜੇ ਕਾਉਂਟੀ ਦੀ ਜਿਹੜੀ ਫ੍ਰੀ ਮੈਡੀਕਲ ਆ ਉਹ ਸਰਵਿਸਿਜ਼ ਮਿਲਣਗੀਆਂ। ਸੋ ਇਸ ਅਨਾਉਂਸਮੈਂਟ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਆ ਚਾਹੇ ਉਹ ਇਲੀਗਲ ਵੀ ਆ ਬਿਨਾਂ ਹੈਲਥ ਇੰਸ਼ੋਰੈਂਸ ਤੋਂ ਨਹੀਂ ਰਹੂਗਾ। ਹਾਲਾਂਕਿ ਕਹਿੰਦੇ ਭਈ ਕੈਲੀਫੋਰਨੀਆ ਦਾ 1/3 14.6 ਮਿਲੀਅਨ ਕੈਲੀਫੋਰਨੀਅਨ ਮੈਡੀਕਲ ਤੇ ਆ ਜਿਹੜੀ ਕਾਉਂਟੀ ਦੀ ਫ੍ਰੀ ਹੁੰਦੀ ਹੈਗੀ ਆ ਤੇ 7,64,000 ਹੋਰ ਐਡ ਕਰਨ ਦੇ ਨਾਲ ਜੋ ਪ੍ਰੋਵਾਈਡਰ ਐਕਸੈਸ ਆ ਉਹ ਬੜੀ ਵੱਡੀ ਪ੍ਰੋਬਲਮ ਹੋਊਗੀ ਕਿਉਂਕਿ ਜਦੋਂ ਤੁਸੀਂ ਡਾਕਟਰਸ ਦੇ ਨਾਲ ਅਪਾਇੰਟਮੈਂਟ ਬਣਾਉਣੀ ਆ ਹਸਪਤਾਲ ਜਾਣਾ ਆ ਉਹ ਇੱਕ ਵੱਡਾ ਇਸ਼ੂ ਬਣੂਗਾ। ਪਰ ਬਹੁਤ ਸਾਰੇ ਜਿਹੜੇ ਰਿਸਰਚਰਸ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਯੂਜ਼ਲੀ ਅਨਡਾਕੂਮੈਂਟਡ ਲੋਕ ਹੁੰਦੇ ਆ ਉਹ ਬਹੁਤ ਘੱਟ ਡਾਕਟਰਸ ਦੇ ਕੋਲ ਜਾਂਦੇ ਆ।
ਇਸ ਟਾਈਮ 50% ਦੇ ਕਰੀਬ ਅਨਡਾਕੂਮੈਂਟਡ ਇਮੀਗ੍ਰੈਂਟਸ ਅਮਰੀਕਾ ਦੇ ਵਿੱਚ ਅਨਇੰਸ਼ੋਰਡ ਆ, ਕੰਪੇਅਰ ਟੂ 8% ਜਿਹੜੇ ਯੂਐਸ ਬੋਰਨ ਸਿਟੀਜ਼ਨ ਹੈਗੇ ਆ। ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ ਮੈਡੀਕਲ ਦੇ ਵਿੱਚ ਐਨਰੋਲਡ ਹੈਗੇ ਆ, ਉਹਨਾਂ ਨੂੰ ਫਾਇਦਾ ਹੁੰਦਾ ਆ, ਉਹਨਾਂ ਦੀ ਸਿਹਤ ਦੇ ਲਈ ਵੀ ਜਿਹੜੇ ਆ ਜੋ ਵੀ ਬੈਨੀਫਿਟ ਚਾਹੀਦੇ ਆ ਉਹ ਮਿਲਦੇ ਆ, ਜਿਸ ਤਰ੍ਹਾਂ ਉਹਨੇ ਫਲੂ ਸ਼ਾਟ ਲੈਣਾ, ਹੋਰ ਵੀ ਕੋਈ ਜਿਹੜੀ ਇਦਾਂ ਦੀ ਸਰਵਿਸਿਜ਼ ਹੈਗੀ ਆ। ਕੈਲੀਫੋਰਨੀਆ ਹੈਲਥ ਤੇ ਹਿਊਮਨ ਸਰਵਿਸਿਜ਼ ਏਜੰਸੀ ਨੇ $835.6 ਮਿਲੀਅਨ 2023 ਤੋਂ ਲੈ ਕੇ 2024 ਤਾਈਂ ਤੇ $2.6 ਬਿਲੀਅਨ ਇਸ ਤੋਂ ਬਾਅਦ ਹਰ ਸਾਲ ਮੈਡੀਕਲ ਦੇ ਲਈ ਜਿਹੜਾ ਦਿੱਤਾ ਹੈਗਾ, ਰਿਗਾਰਡਲੈਸ ਆਫ ਇਮੀਗ੍ਰੇਸ਼ਨ ਸਟੇਟਸ। ਜੀ, $68 ਬਿਲੀਅਨ ਦੇ ਘਾਟੇ ਦੇ ਵਿੱਚੋਂ ਇਸ ਟਾਈਮ ਕੈਲੀਫੋਰਨੀਆ ਦਾ ਬਜਟ ਉਹ ਲੰਘ ਰਿਹਾ ਹੈ, ਡੈਫਿਸਿਟ ਦੇ ਵਿੱਚ ਹੈਗੇ ਆ। ਸੋ ਇਹਦੇ ਨਾਲ ਉਸ ਉੱਤੇ ਕੀ ਅਸਰ ਹੋਰ ਪਊਗਾ, ਕਿੰਨਾ ਹੋਰ ਖਰਚਾ ਵਧੂਗਾ ਕਿ ਇਹਨਾਂ ਲੋਕਾਂ ਨੂੰ ਜਿਹੜੀ ਮਚ ਨੀਡਡ ਜਿਹੜੀ ਲੋੜ ਆ ਉਹ ਪੂਰੀ ਹੋਊਗੀ। ਦੋਨੋਂ ਹੀ ਪਾਸੇ ਦੇ ਜਿਹੜੇ ਲੋਕ ਆ ਉਹ ਆਪਾਂ ਨੂੰ ਇਸ ਦੇ ਵਿੱਚ ਆਪੋ ਆਪਣੇ ਵਿਚਾਰ ਦਿੰਦੇ ਹੋਏ ਨਜ਼ਰ ਜ਼ਰੂਰ ਆਉਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਪੋਰਟਰਵਿਲ ਤੋਂ ਜਿਹੜੀ ਖਬਰ ਆ ਰਹੀ ਆ, ਫੈਮਿਲੀ ਡਿਸਪਿਊਟ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਬੰਦੂਕਾਂ ਕਹਿੰਦੇ ਤਾਣ ਹੋ ਗਈਆਂ ਤੇ ਫਿਰ 2 ਗ੍ਰਿਫਤਾਰੀਆਂ ਹੋਈਆਂ ਤੇ ਫਿਰ ਕਿਤੇ ਜਾ ਕੇ ਡਿਸਪਿਊਟ ਕਿਸੇ ਪਾਸੇ ਤਣ ਪੱਤਣ ਜਿਹੜਾ ਉਹ ਲਗਾਇਆ। ਡਰੱਗ ਤੇ ਗਨ ਰਿਲੇਟਡ ਜਿਹੜੇ ਚਾਰजेस ਦੇ ਤਹਿਤ ਫਿਰ ਇਵੈਂਚੁਅਲੀ ਇੱਕ ਬੰਦੇ ਤੇ ਬੁੜੀ ਨੂੰ ਪੋਰਟਰਵਿਲ ਦੀ ਜਿਹੜੀ ਉੱਥੇ ਦੇ ਟਲੈਰੀ ਕਾਉਂਟੀ ਦੇ ਅੰਡਰ ਇਹ ਪੈਂਦਾ ਆ, ਸ਼ੈਰਿਫ ਆਫਿਸ ਨੇ ਜਿਹੜਾ ਉਹ ਗ੍ਰਿਫਤਾਰ ਕੀਤਾ ਸੀਗਾ। ਸੋ ਇਹ ਕਹਿੰਦੇ ਵੀ ਵੀਰਵਾਰ ਨੂੰ ਡੈਪਟੀਜ਼ ਨੂੰ ਉੱਥੇ ਕਾਲ ਕੀਤਾ ਗਿਆ ਸੀ। ਇੱਕ ਫੈਮਿਲੀ ਡਿਸਪਿਊਟ ਦੇ ਦੌਰਾਨ ਜਦੋਂ ਜਾਂਚ ਕਰ ਰਹੇ ਸੀ ਤਾਂ ਉਹਨਾਂ ਨੂੰ ਇੱਕ ਚਿੱਟੇ ਰੰਗ ਦਾ ਬੈਕਪੈਕ ਮਿਲਿਆ, ਜਿਸ ਦੇ ਵਿੱਚ 9 ਮਿਲੀਮੀਟਰ ਦੀ ਇੱਕ ਗਨ, ਇੱਕ ਗੋਸਟ ਗਨ, ਐਮੂਨੇਸ਼ਨ, ਮੈਥ, ਜ਼ੈਨੈਕਸ ਤੇ ਕੋਕੇਨ ਜਿਹੜੀ ਉਹ ਲੱਭੀ। ਇਸ ਮਾਮਲੇ ਵਿੱਚ 23 ਸਾਲਾ ਮਾਈਕਲ ਗੰਬੋਆ ਤੇ 19 ਸਾਲਾਂ ਦੀ ਗਲੋਰੀਆ ਵਰੇਲਾ, ਉਹਨਾਂ ਨੂੰ ਹੁਣ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਆ ਸਾਊਥ ਕਾਉਂਟੀ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ। ਇਹਨਾਂ ਚਾਰजेस ਦੇ ਉੱਤੇ ਇਹ ਇਸ ਟਾਈਮ ਅੰਦਰ ਨੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਵੈਲਿਡ ਦੇ ਉੱਤੇ ਰਹਿਣ ਦੇ ਲਈ ਇੱਦਾਂ ਹੀ ਰੱਖ ਲਿਆ ਹੈ, ਕਿਉਂਕਿ ਕਈ ਜੋ ਆਫੀਸ਼ੀਅਲਸ ਆ ਉਹ ਇਹ ਕਹਿ ਰਹੇ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਐਜ਼ ਏ ਕੈਂਡੀਡੇਟ ਜਿਹੜੀਆਂ ਅਗਲੀਆਂ ਇਲੈਕਸ਼ਨ ਆਣੀਆਂ, ਪ੍ਰਾਇਮਰੀ ਪਹਿਲਾਂ ਹੋਣੀਆਂ ਆ, ਉਹਦੇ ਵਿੱਚ ਸੈਕਸ਼ਨ 3 ਜੋ 14th ਅਮੈਂਡਮੈਂਟ ਦਾ ਹੈਗਾ ਆ, ਉਹਦੇ ਤਹਿਤ ਇਸ ਵੈਲਿਡ ਤੋਂ ਲਾ ਦਿੱਤਾ ਜਾਵੇ। ਪਰ ਜੋ ਗਵਰਨਰ ਗੈਬਨ ਨਿਊਸਮ ਹੋਣੀ ਆ, ਉਹ ਕਹਿੰਦੇ ਸੀ ਇਹ ਇੱਕ ਤਰ੍ਹਾਂ ਦੇ ਨਾਲ ਡਿਸਟਰੈਕਸ਼ਨ ਆ, ਸੋ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਹੈਗਾ। ਸੋ ਅੱਜ ਸੈਕਟਰੀ ਆਫ ਸਟੇਟ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਜੋ ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਆ, ਉਹ ਕੈਲੀਫੋਰਨੀਆ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਜੋ ਪ੍ਰਾਇਮਰੀ ਬੈਲਟਸ ਆ ਉੱਥੇ ਉਹਨਾਂ ਦਾ ਨਾਮ ਰਹੇਗਾ। ਜਦ ਕਿ ਹੁਣ 2 ਸਟੇਟਾਂ ਹੈਗੀਆਂ, ਇੱਕ ਕੋਲੋਰਾਡੋ ਤੇ ਇੱਕ ਮੇਨ, ਜਿਨ੍ਹਾਂ ਨੇ ਉਹਨਾਂ ਦਾ ਨਾਮ ਉੱਥੋਂ ਬੈਲਟ ਤੋਂ ਰਿਮੂਵ ਕਰ ਦਿੱਤਾ ਹੈ। ਜੀ, ਇਹ ਹੁਣ ਜਲਦੀ ਕੇਸ ਲੱਗਦਾ ਹੈ ਸੁਪਰੀਮ ਕੋਰਟ ਵਿੱਚ ਜਾਊਗਾ, ਫਿਰ ਹੀ ਉੱਥੇ ਜਾ ਕੇ ਨਿਤਾਰਾ ਹੋਣਾ ਆ। ਇੱਕ ਹੋਰ ਹੀ ਹਰਜੋਤ ਸਿੰਘ ਜੀ ਖੌਫਨਾਕ ਆ, ਰਿਸ਼ਤਿਆਂ ਦਾ ਪਤਾ ਨਹੀਂ ਤਾਰ-ਤਾਰ ਹੋ ਰਹੇ ਆ, ਦੁਨੀਆ ਪਤਾ ਨਹੀਂ ਕਿਸ ਪਾਸੇ ਵੱਲ ਨੂੰ ਜਾ ਰਹੀ ਆ। 14 ਸਾਲਾਂ ਦੇ ਨਿਆਣੇ ਦੀ ਗੱਲ ਕੀਤੀ, ਮਾਪੇ ਨੂੰ ਮਾਰਤਾ, ਭੈਣ ਨੂੰ ਮਾਰਨ ਦੀ ਕੋਸ਼ਿਸ਼ ਆ। ਇੱਕ ਕੋਲੋਰਾਡੋ ਤੋਂ ਇੱਦਾਂ ਦੀ ਖੌਫਨਾਕ ਖਬਰ ਆ ਰਹੀ ਆ, ਇੱਕ ਮਾਂ ਆਪਣੇ 2 ਨਿਆਣਿਆਂ ਨੂੰ ਮਾਰਨ ਤੋਂ ਬਾਅਦ 'ਚ ਕਹਿੰਦੇ ਭੱਜੀ ਹੋਈ ਆ, ਦੌੜੀ ਹੋਈ ਆ, ਉਸਦੀ ਭਾਲ ਜਿਹੜੀ ਉਹ ਜਾਰੀ ਆ। ਪੁਲਿਸ, FBI ਇਸ ਕੋਲੋਰਾਡੋ ਦੀ ਮਾਂ ਜਿਸ ਦਾ ਨਾਮ ਕਿੰਬਰਲੀ ਸਿੰਗਲਰ ਆ, 35 ਸਾਲਾਂ ਦੀ, ਉਸ ਨੂੰ ਹੁਣ ਭਾਲ ਕਰ ਰਹੀ ਹੈ। ਕਹਿੰਦੇ ਉਸ ਉੱਤੇ ਦੋਸ਼ ਆ ਵੀ ਉਹਨੇ ਪਹਿਲਾਂ ਝੂਠ ਬੋਲਿਆ, ਘਰ ਵਿੱਚ ਬਰਗਲਰੀ ਹੋਈ ਆ, ਜਿਸ ਦੌਰਾਨ ਉਹਦੇ 3 ਚੋਂ 2 ਬੱਚੇ ਜਿਹੜੇ ਉਹ ਮ੍ਰਿਤ ਪਾਏ ਗਏ ਆ। ਤੇ ਕਹਿੰਦੇ ਵੀ ਅਖੀਰਲੀ ਵਾਰੇ 23 ਦਸੰਬਰ ਨੂੰ ਸਿੰਗਲਰ ਜਿਹੜੀ ਉਹ ਦੇਖੀ ਗਈ ਸੀ ਤੇ ਹੁਣ ਉਹਨੂੰ ਫੜਨ ਦੇ ਲਈ ਵਾਰੰਟ ਜਿਹੜਾ ਉਹ ਇਸ਼ੂ ਕਰ ਦਿੱਤਾ ਗਿਆ ਆ। 4 ਕਾਊਂਟ ਆਫ ਫੈਲਨੀ ਮਰਡਰ ਇਨ ਫਰਸਟ ਡਿਗਰੀ ਤੇ 2 ਕਾਊਂਟ ਫੈਲਨੀ ਅਟੈਂਪਟਡ ਮਰਡਰ ਦੇ, 3 ਕਾਊਂਟ ਆਫ ਚਾਈਲਡ ਅਬਿਊਜ਼ ਤੇ 1 ਕਾਊਂਟ ਆਫ ਫੈਲਨੀ ਅਸੌਲਟ ਇਨ ਫਰਸਟ ਡਿਗਰੀ ਦੇ ਜਿਹੜੇ ਚਾਰजेस ਆ ਉਹ ਲੱਗੇ ਆ। 19 ਦਸੰਬਰ ਦੀ ਇਹ ਕਾਲ 911 ਉਹਨਾਂ ਨੂੰ ਕੋਲੋਰਾਡੋ ਸਪ੍ਰਿੰਗ ਦੇ ਪੁਲਿਸ ਨੂੰ ਪਹੁੰਚੀ, ਜਦ ਉਹਨਾਂ ਨੇ ਦੇਖਿਆ ਵੀ ਜਿਹੜੀ ਸਿੰਗਲਰ ਆ, ਕਿੰਬਰਲੀ ਸਿੰਗਲਰ ਤੇ ਉਹਦੀ 11 ਸਾਲਾਂ ਦੀ ਜਿਹੜੀ ਕੁੜੀ ਆ, ਉਹ ਦੋਨੋਂ ਇੰਜਰਡ ਸੀਗੇ। 9 ਸਾਲਾਂ ਦੀ ਕੁੜੀ ਤੇ 7 ਸਾਲਾਂ ਦਾ ਜਿਹੜਾ ਉਹਦਾ ਮੁੰਡਾ ਆ, ਉਹ ਦੋਨੋਂ ਮ੍ਰਿਤ ਸੀਗੇ। ਮਾਂ ਨੂੰ ਤੇ ਧੀ ਨੂੰ ਜਿਹੜੀਆਂ ਕਹਿੰਦੇ ਸੱਟਾਂ ਲੱਗੀਆਂ ਸੀ, ਉਹਨਾਂ ਨੂੰ ਟ੍ਰੀਟ ਤਾਂ ਜਿਹੜਾ ਉਹ ਕਰ ਦਿੱਤਾ ਗਿਆ। ਤੇ ਇਨਵੈਸਟੀਗੇਸ਼ਨ ਜਦੋਂ ਅੱਗੇ ਹੋਰ ਵਧੀ ਤਾਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਬਰਗਲਰੀ ਵਾਲੀ ਗੱਲ ਤਾਂ ਜਿਵੇਂ ਝੂਠੀ ਜਿਹੜੀ ਉਹ ਨਜ਼ਰ ਆ ਰਹੀ ਆ।
ਪੁਲਿਸ ਨੇ ਜਿਹੜਾ ਕਹਿੰਦੇ ਵੀ ਫਿਰ ਪ੍ਰੋਬੇਬਲ ਕਾਜ਼ ਐਸਟੈਬਲਿਸ਼ ਕਰਦੇ ਹੋਏ ਇਹ ਦੇਖਿਆ 26 ਦਸੰਬਰ ਨੂੰ ਸੌਰੀ ਵੀ ਇਹ ਮਰਡਰ ਜਿਹੜੇ ਉਹ ਕੀਤੇ ਗਏ ਹੋ ਸਕਦੇ ਆ। ਫਿਰ ਇਸ ਦੇ ਲਈ ਅਰੈਸਟ ਵਾਰੰਟ ਜਿਹੜਾ ਆ ਉਹ ਜਾਰੀ ਕੀਤਾ ਗਿਆ। ਕੋਰਟ ਨੇ ਹੁਣ ਇਸ ਦੇ ਲਈ $10 ਬਿਲੀਅਨ ਦਾ ਬੌਂਡ ਵੀ ਜਿਹੜਾ ਉਹ ਰੱਖਿਆ ਹੈਗਾ ਆ। ਸੋ ਦੇਖ ਲਓ ਹਰਜੋਤ ਸਿੰਘ ਜੀ ਵੀ ਕਿਸ ਪਾਸੇ ਵੱਲ ਨੂੰ ਦੁਨੀਆ ਜਿਹੜੀ ਉਹ ਤੁਰੀ ਹੋਈ ਆ, ਨਿਆਣੇ ਮਾਪਿਆਂ ਨੂੰ ਤੇ ਮਾਪੇ ਨਿਆਣਿਆਂ ਨੂੰ ਜਿਹੜਾ ਉਹ ਮਾਰ ਰਹੇ। ਜੀ ਅਗਲੀ ਖਬਰ ਯੂਬਾ ਸਿਟੀ ਤੋਂ ਆ ਰਹੀ ਆ। ਫਾਇਰ ਡਿਪਾਰਟਮੈਂਟ ਜੋ ਯੂਬਾ ਸਿਟੀ ਦੀ ਆ, ਉੱਥੇ ਦੇ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਦੇ 15 ਜਿਹੜੇ ਬੱਚੇ 15 ਫਾਇਰ ਫਾਈਟਰ ਦੇ ਇਸ ਇਕੱਲੇ ਸਾਲ ਦੇ ਵਿੱਚ ਹੋਏ ਹੈਗੇ ਆ। ਕਹਿੰਦੇ ਇੱਕ ਰੈਕਡ ਹੈਗਾ ਆ ਇੱਕ ਸਾਲ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਜਿਹੜੇ ਫਾਇਰ ਡਿਪਾਰਟਮੈਂਟ ਦੇ ਫਾਇਰ ਫਾਈਟਰਸ ਆ ਉਹਨਾਂ ਦੇ ਇੱਕ ਸਾਲ ਦੇ ਵਿੱਚ ਜਿਹੜੇ ਬੱਚੇ ਹੋਏ ਹੋਣ। ਫੇਸਬੁੱਕ ਪੋਸਟ ਦੇ ਉੱਤੇ ਉਹਨਾਂ ਨੇ ਯੂਬਾ ਸਿਟੀ ਦੇ ਜੋ ਫਾਇਰ ਫਾਈਟਰਸ ਆ ਉਹਨਾਂ ਨੇ 15 ਡੈਡਸ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਫੜ ਕੇ ਇੱਕ ਫੋਟੋ ਸ਼ੇਅਰ ਕੀਤੀ ਆ ਤੇ ਉਹਦਾ ਜਿਹੜਾ ਹੈਡਿੰਗ ਲਿਖਿਆ 15 ਬੇਬੀਜ਼ ਇਨ 1 year। ਕਹਿੰਦੇ that has to be a record somewhere ਤੇ ਇਹ ਡਿਪਾਰਟਮੈਂਟ ਨੇ ਇਸ ਫੋਟੋ ਦਾ ਜਿਹੜਾ ਹੈਡਿੰਗ ਬਣਾਇਆ ਹੈਗਾ। ਫਾਇਰ ਫਾਈਟਰਸ ਬੱਚਿਆਂ ਨੂੰ ਲੈ ਕੇ ਜੋ ਡਿਪਾਰਟਮੈਂਟ ਦਾ ਐਨੂਅਲ ਬ੍ਰੇਕਫਾਸਟ ਹੁੰਦਾ ਆ ਸੈਂਟਾ ਈਵੈਂਟ ਹੁੰਦੀ ਆ ਦਸੰਬਰ 11 ਨੂੰ ਉੱਥੇ ਉਹਨਾਂ ਨੇ ਸਾਰੀ ਜਿਹੜੀ ਫੋਟੋ ਖਿਚਾਈ ਸੀ। ਯੂਬਾ ਸਿਟੀ ਆਪਾਂ ਪੰਜਾਬੀਆਂ ਨੂੰ ਤਾਂ ਪਤਾ ਹੀ ਆ ਸੈਕਰਾਮੈਂਟੋ ਤੋਂ 40 ਮਿੰਟ ਦੂਰ ਇਹ ਜਿਹੜਾ ਸ਼ਹਿਰ ਹੈਗਾ। ਜੀ ਬਿਲਕੁਲ ਜਿੱਥੇ ਹਰ ਸਾਲ ਜਿਹੜਾ ਆ ਉੱਥੇ ਨਗਰ ਕੀਰਤਨ ਨਵੰਬਰ ਦੇ ਪਹਿਲੇ ਐਤਵਾਰ ਨੂੰ ਸਜਾਇਆ ਜਾਂਦਾ ਆ। ਟਰੰਪ ਹੁਣਾਂ ਨੂੰ ਜਿਹੜੀਆਂ ਪਟੀਸ਼ਨਾਂ ਪਾ ਕੇ ਕਈ ਚੀਜ਼ਾਂ ਤੋਂ ਰਿਮੂਵ ਕਰਨ ਦੀਆਂ ਕਾਲਾਂ ਜਿਹੜੀਆਂ ਉਹ ਕਰ ਰਹੇ ਆ। ਕੋਲੋਰਾਡੋ ਦੀ ਮੇਨ ਦੀ ਆਪਾਂ ਗੱਲ ਕੀਤੀ, ਇੱਥੇ ਵੀ ਜਿਹੜੀ ਲੈਫਟੀਨੈਂਟ ਗਵਰਨਰ ਸੀ ਉਹਨੇ ਰੌਲਾ ਪਾਇਆ ਸੀਗਾ ਤੇ ਹੁਣ ਕਹਿੰਦੇ ਇੱਕ ਹੋਰ ਨਵੀਂ ਪਟੀਸ਼ਨ ਚਲਾਈ ਗਈ ਆ ਵੀ ਟਰੰਪ ਹੁਣਾਂ ਦਾ ਜਿਹੜਾ ਸਟਾਰ ਆ ਵਾਕ ਆਫ ਫੇਮ ਦੇ ਉੱਤੇ ਹਾਲੀਵੁੱਡ ਦੇ ਵਿੱਚ ਇੱਕ ਮਸ਼ਹੂਰ ਸਿਤਾਰੇ ਦੇ ਵਜੋਂ ਜਿਹੜੇ ਉਹ ਜਾਣੇ ਜਾਂਦੇ ਸੀਗੇ ਤੇ ਕਹਿੰਦੇ ਵੀ ਹੁਣ ਪਟੀਸ਼ਨ ਪਾਈ ਜਾ ਰਹੀ ਵੀ ਇਹਨਾਂ ਦਾ ਜਿਹੜਾ ਤਾਰਾ ਆ ਉਸ ਵਾਕ ਆਫ ਫੇਮ ਤੋਂ ਜਿਹੜਾ ਉਹ ਕੱਢ ਦਿੱਤਾ ਜਾਵੇ। ਕਹਿੰਦੇ ਵੀ ਅਜੇ ਤੱਕ ਜਿਨ੍ਹਾਂ ਨੂੰ ਵੀ ਵਾਕ ਆਫ ਫੇਮ ਦੇ ਵਿੱਚ ਐਡ ਕੀਤਾ ਗਿਆ ਉਹਨਾਂ ਨੂੰ ਕਦੀ ਕੱਢਿਆ ਨਹੀਂ ਗਿਆ ਹੈਗਾ। ਪਿਛਲੇ ਕਹਿੰਦੇ ਵੀ 3 ਸਾਲਾਂ ਤੋਂ ਇੱਕ ਹਾਲੀਵੁੱਡ ਦਾ ਜਿਹੜਾ ਰੈਜ਼ੀਡੈਂਟ ਆ ਉਹ ਕਈਆਂ ਨੂੰ ਰੈਲੀ ਕਰ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਨੂੰ ਉਹਨੇ ਨਾਲ ਸਾਈਨ ਕਰਵਾਏ ਆ ਵੀ ਜਿਹੜਾ ਇਸ ਟਾਈਮ ਰੈੱਡ ਤੇ 골ਡ ਸਟਾਰ ਆ ਵਾਕ ਆਫ ਫੇਮ ਦਾ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਦੇ ਨਾਲ ਜੁੜਿਆ ਹੋਇਆ ਉਸ ਨੂੰ ਉੱਥੋਂ ਕੱਢ ਦਿੱਤਾ ਜਾਵੇ। ਇਸ ਤੋਂ ਪਹਿਲਾਂ ਵੀ ਉੱਥੇ ਕਈ ਤਰੀਕੇ ਦੀ ਜਿਹੜੀਆਂ ਕਾਰਵਾਈਆਂ ਕਈਆਂ ਨੇ ਆਪਣੇ ਪੱਧਰ ਦੇ ਉੱਤੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। 2018 ਦੇ ਵਿੱਚ ਡੋਨਲਡ ਟਰੰਪ ਹੁਣਾਂ ਦਾ ਜਿਹੜਾ ਸਟਾਰ ਆ ਉਸ ਨੂੰ ਵੈਂਡਲਾਈਜ਼ ਵੀ ਤੋੜ ਭੰਨ ਵੀ ਜਿਹੜੀ ਉਹ ਕੀਤੀ ਗਈ ਸੀ। ਹੁਣ ਤੱਕ 4200 ਜਾਣਿਆਂ ਨੇ ਅਜਿਹੀ ਪਟੀਸ਼ਨ ਦੇ ਉੱਤੇ ਸਾਈਨ ਕੀਤੇ ਨੇ। ਜੀ ਨਵਾਂ ਸਾਲ ਆ ਰਿਹਾ। ਨਵੇਂ ਸਾਲ ਦੇ ਉੱਤੇ ਨਵੇਂ ਸਾਲ 31 ਤਰੀਕ ਦੀ ਰਾਤ ਨੂੰ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਲੋਕ ਪਟਾਕੇ ਚਲਾਉਂਦੇ ਆ ਤੇ ਕਈ ਸ਼ਹਿਰਾਂ ਨੇ ਪਟਾਕੇ ਬੈਨ ਕੀਤੇ ਆ। ਸਟਾਕਟਨ ਸ਼ਹਿਰ ਦੇ ਵਿੱਚ ਫਾਇਰ ਵਰਕਸ ਹੁੰਦੇ ਸੀ ਉਹਨਾਂ ਨੇ ਵੀ ਬੈਨ ਕੀਤੇ। ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਕੋਈ ਵੀ ਬੰਦਾ ਜਿਹੜਾ ਪਟਾਕੇ ਚਲਾਊਗਾ ਤੇ ਉਹਨਾਂ ਨੂੰ ਸਾਈਟੇਸ਼ਨ ਦਿੱਤੀ ਜਾਊਗੀ। ਬੇ ਏਰੀਏ ਦੇ ਵਿੱਚ ਜੋ ਏਅਰ ਡਿਸਟ੍ਰਿਕਟ ਆ ਉਹਨਾਂ ਨੇ ਬੇ ਏਰੀਏ ਦੇ ਰੈਜ਼ੀਡੈਂਟਸ ਨੂੰ ਬੇਨਤੀ ਕੀਤੀ ਆ ਕਿ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਫਾਇਰ ਵਰਕਸ ਲਾਈਟ ਨਾ ਕਰੋ ਤੇ ਲੱਕੜੀਆਂ ਨੂੰ ਨਾ ਜਲਾਓ। ਕਹਿੰਦੇ ਭਈ ਜੋ ਏਅਰ ਪੋਲੂਸ਼ਨ ਹੈਗੀ ਆ ਏਅਰ ਅਲਰਟ ਹੈਗਾ ਆ ਸੋ ਲੋਕਾਂ ਨੂੰ ਸਟਰੋਂਗਲੀ ਡਿਸਕਰੇਜ ਕੀਤਾ ਜਾਂਦਾ ਆ ਭਈ ਇਹ ਦਿਨਾਂ ਦੇ ਦੌਰਾਨ 2-3 ਦਿਨ ਬੇ ਏਰੀਆ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਵੱਲੋਂ ਭਈ ਫਾਇਰ ਜਿਹੜੀ ਤੁਹਾਡੀ ਹੈਗੀ ਆ ਉਹ ਨਾ ਚਲਾਓ। ਕਿਸੇ ਤਰ੍ਹਾਂ ਦੀ ਜਿਹੜੀ ਵੁੱਡ ਆ ਲੱਕੜੀਆਂ ਆ ਈਵਨ ਉਹ ਬਾਹਰ ਵੀ ਉਹਨਾਂ ਨੂੰ ਬਰਨ ਨਾ ਕੀਤਾ ਜਾਵੇ। ਜੀ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਹੈ ਤੇ ਅੱਜ ਜਾਂਦੇ ਸਾਲ ਦਾ ਅਖੀਰਲਾ ਸੀਗਾ ਟ੍ਰੇਡਿੰਗ ਸੈਸ਼ਨ। ਅੱਜ ਦੇ ਦਿਨ ਕਿੱਦਾਂ ਰਿਹਾ? ਹੁਣ ਨਵੇਂ ਸਾਲ ਦੇ ਵਿੱਚ ਮਾਰਕੀਟਸ ਜਿਹੜੀ ਉਹ ਦੁਬਾਰਾ ਖੁੱਲਣੀਆਂ ਆ। ਡਾਓ ਜੋਨ ਸਾਲ ਦੇ ਅਖੀਰਲੇ ਦਿਨ 21 ਪੁਆਇੰਟ ਘੱਟ ਕੇ 37,699 ਦੇ ਉੱਤੇ ਇਹ ਬੰਦ ਹੋਇਆ ਆ। S&P 14 ਪੁਆਇੰਟ ਘੱਟ ਕੇ 4770, ਨੈਸਡੈਕ 83 ਪੁਆਇੰਟ ਘੱਟ ਕੇ 15,011 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,071 ਪ੍ਰਤੀ ਬੈਰਲ, 10 ਈਅਰ ਯੀਲਡ $71 ਜਿਹੜਾ ਸੋਨਾ ਆ $2,071 ਪ੍ਰਤੀ ਆਉਂਸ ਤੇ ਸੋਨੇ ਦਾ ਭਾਅ ਤੇਲ ਦਾ ਭਾਅ ਜਿਹੜਾ ਆ $71 ਪ੍ਰਤੀ ਬੈਰਲ ਰਿਹਾ। 10 ਈਅਰ ਯੀਲਡ 3.8%। ਕ੍ਰਿਪਟੋ ਕਰੰਸੀ ਚ ਬਿਟਕੋਇਨ 42,162 ਤੇ ਇਥੀਰੀਅਮ $2,108 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 21 ਪੈਸੇ ਰਹੇ ਆ।
ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 83 ਪੈਸੇ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 32 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੀ ਜਾਈਏ, ਕੱਲ ਨੂੰ ਇਮੀਗ੍ਰੇਸ਼ਨ ਨੂੰ ਲੈ ਕੇ ਸਪੈਸ਼ਲ ਸ਼ੋਅ ਹੁੰਦਾ ਹੈ ਸਵੇਰੇ 9 ਵਜੇ ਤੋਂ ਲੈ ਕੇ 10:30 11 ਵਜੇ ਤਾਈਂ। ਸੋ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਅਟਾਰਨੀ ਜੇ ਤਿਰਕੀਆਣਾ ਹੋਣੀ ਉਹ ਕੱਲ ਨੂੰ ਸਾਡੇ ਨਾਲ ਜੁੜਨਗੇ ਤੇ ਤੁਹਾਡੇ ਜਿਹੜੇ ਕੁਐਸਚਨਸ ਆ ਉਹਨਾਂ ਦੇ ਆਨਸਰ ਵੀ ਦੇਣਗੇ। ਜੀ ਬਿਲਕੁਲ। ਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਵੀ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ